ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਆਪਾਂ ਦੱਸਿਆ ਸੀ ਚਾਈਲਡ ਲੇਬਰ ਨੂੰ ਲੈ ਕੇ, ਆਪਾਂ ਸੋਚ ਨਹੀਂ ਸਕਦੇ ਵੀ ਅਮਰੀਕਾ ਦੇ ਵਿੱਚ ਵੀ ਜਿਹੜੀ ਆ ਚਾਈਲਡ ਲੇਬਰ ਹੁੰਦੀ ਹੋਊਗੀ। ਪਰ ਰੂਲਸ ਇੰਨੇ ਲੀਨੀਅੰਟ ਆ। ਬਹੁਤ ਸਾਰੀਆਂ ਕੰਪਨੀਆਂ ਕਈ ਸਟੇਟਾਂ ਦੇ ਵਿੱਚ ਜੋ ਚਾਈਲਡ ਆ, ਬੱਚੇ 13 ਸਾਲ 14 ਸਾਲ, ਉਹਨਾਂ ਨੂੰ EMPLOYE ਰੱਖ ਰਹੇ ਹੈਗੇ ਆ। ਅਨਫੋਰਚੂਨੇਟ ਪਾਰਟ ਇਹ ਆ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਸੈਂਟਰਲ ਅਮਰੀਕਾ ਆ, ਉਹਨਾਂ ਸੈਂਟਰਲ ਅਮਰੀਕਾ ਦੇ ਮੁਲਕਾਂ ਤੋਂ ਬਹੁਤ ਸਾਰੇ ਬੱਚੇ USA ਦੇ ਵਿੱਚ ਐਂਟਰ ਕੀਤੇ ਆ ਬਿਨਾਂ ਪੇਰੈਂਟਸ ਤੋਂ। ਤੇ ਜਦੋਂ ਇੱਥੇ ਆਉਂਦੇ ਆ, ਕੋਈ ਨਾ ਕੋਈ ਕਿਸੇ ਦਾ ਰਿਸ਼ਤੇਦਾਰ ਵੀ ਹੁੰਦਾ ਆ ਤੇ ਕੋਈ ਹੈਲਪ ਕਰ ਦਿੰਦਾ, ਕਈ ਨਹੀਂ ਵੀ, ਤੇ ਅਲਟੀਮੇਟਲੀ ਉਹ ਬੱਚਿਆਂ ਨੂੰ ਸਰਵਾਈਵ ਕਰਨ ਦੇ ਲਈ ਕਹਿੰਦੇ ਵੀ ਬਹੁਤ ਕਈ ਖਤਰਨਾਕ ਜੌਬਸ ਵੀ USA ਦੇ ਵਿੱਚ ਕਰਨੀਆਂ ਪੈਂਦੀਆਂ ਹੈਗੀਆਂ। ਨਿਊਯਾਰਕ ਟਾਈਮ ਦੇ ਇੱਕ ਇਨਵੈਸਟੀਗੇਟਿਵ ਜਰਨਲਿਸਟ ਹਾਨਾ ਡਰੇਅਰ ਆ, ਉਹਨਾਂ ਨੇ 100 ਤੋਂ ਵੱਧ ਮਾਈਗ੍ਰੈਂਟ ਚਿਲਡਰਨ ਉਹਨਾਂ ਦੀ ਇੰਟਰਵਿਊ ਕੀਤੀ ਆ, ਤੇ ਇਹਦੀ ਜਿਹੜੀ ਸਪੈਸ਼ਲ ਰਿਪੋਰਟ NPR ਨੇ ਛਾਪੀ ਆ ਵੀ ਕਿਸ ਤਰ੍ਹਾਂ ਚਾਈਲਡ ਲੇਬਰ ਲਾਜ਼ ਦੀ ਅਮਰੀਕਾ ਦੀਆਂ 20 ਸਟੇਟਾਂ ਦੇ ਵਿੱਚ ਵਾਇਲੇਸ਼ਨ ਹੋ ਰਹੀ ਹੈਗੀ ਆ। ਉਹ ਕਹਿੰਦੇ ਵੀ ਮੈਂ ਇੱਕ 12 ਸਾਲਾਂ ਦੀ ਬੱਚੀ ਨਾਲ ਗੱਲ ਕੀਤੀ ਜੋ ਅਲਬਾਮਾ ਤੋਂ ਆ। ਪੂਰੀ ਰਾਤ ਉਹ 8 ਘੰਟੇ ਕੰਮ ਕਰਦੀ ਆ ਸਟੈਂਪਿੰਗ ਆਟੋ ਪਾਰਟਸ। ਉਸ ਤੋਂ ਬਾਅਦ ਉਹ ਸਕੂਲੇ ਵੀ ਜਾਂਦੀ ਆ, ਫਿਰ ਉਹ ਬਿਮਾਰ ਵੀ ਹੋ ਜਾਂਦੀ ਆ, ਪਰ ਚੁਆਇਸ ਕੋਈ ਨਹੀਂ। ਕਹਿੰਦੇ ਇਸੇ ਤਰ੍ਹਾਂ ਮਿਸ਼ੀਗਨ ਦੇ ਵਿੱਚ ਇੱਕ 13 ਸਾਲਾਂ ਦੇ ਬੱਚੇ ਨੂੰ ਜੋ 12 ਘੰਟੇ ਇੱਕ ਐਗ ਫਾਰਮ ਦੇ ਵਿੱਚ 6 ਦਿਨ ਇੱਕ ਹਫ਼ਤੇ ਵਿੱਚ ਕੰਮ ਕਰਦਾ ਸੀ। ਜੀ। ਸੋ ਉਹ ਕਹਿੰਦਾ ਵੀ ਮੈਂ ਸਕੂਲ ਤਾਂ ਜਾਣਾ ਚਾਹੁੰਦਾ ਆ, ਪਰ ਮੈਨੂੰ ਪਤਾ ਨਹੀਂ ਵੀ ਕਿੰਨੇ ਪੈਸੇ ਲੱਗਣੇ ਆ, ਕੀ ਹੈਗਾ, ਕਿੱਦਾਂ ਮੈਂ ਜਾ ਸਕਦਾ ਹੈਗਾ। ਇਹ ਜੋ ਜਰਨਲਿਸਟ ਬ੍ਰੇਅਰ ਆ, ਉਹਨਾਂ ਨੇ ਕਿਹਾ ਵੀ 2.5 ਲੱਖ ਦੇ ਕਰੀਬ ਬੱਚੇ USA ਦੇ ਵਿੱਚ ਕ੍ਰਾਸ ਕੀਤੇ ਆ ਪਿਛਲੇ 2 ਸਾਲਾਂ 'ਚ, ਜਿਨ੍ਹਾਂ ਦੇ ਨਾਲ ਕੋਈ ਪੇਰੈਂਟਸ ਨਹੀਂ ਸੀ। ਤੇ ਮੈਜੋਰਟੀ 'ਚ ਇਹ ਜੋ ਬੱਚੇ ਆ ਉਹ ਫੁੱਲ ਟਾਈਮ ਜੌਬਸ ਕਰ ਰਹੇ ਹੈਗੇ ਆ। ਇਹ ਜੋ ਚਰੀਓਸ, ਚੀਟੋਸ ਇਦਾਂ ਦੇ ਜੋ ਜੌਬਸ ਆ, ਉਹਨਾਂ ਨਾਲ ਰਿਲੇਟਡ ਕਰ ਰਹੇ ਆ। ਗਵਰਨਮੈਂਟ ਅਕਾਊਂਟੇਬਿਲਿਟੀ ਦੇ ਲੌਬਿੰਗ ਗਰੁੱਪ ਉਹ ਵੀ ਜੋ ਆ ਕੁਛ ਇਸ ਮਾਮਲੇ ਦੇ ਵਿੱਚ ਨਹੀਂ ਕਰ ਰਿਹਾ। ਮਿਸ਼ੀਗਨ, ਆਇਓਵਾ, ਇਹਨਾਂ ਸਟੇਟਾਂ ਦੇ ਵਿੱਚ, ਫਲੋਰੀਡਾ ਦੇ ਵਿੱਚ ਇਹ ਲੋਕ ਕੰਮ ਕਰ ਰਹੇ ਹੈਗੇ ਆ। ਇਸੇ ਤਰ੍ਹਾਂ ਹੁਣ ਇੱਕ ਇੰਟਰਵਿਊ ਕੀਤਾ ਜੋ ਗੋਟੋਮਾਲਾ ਤੋਂ ਸੀ, ਬੱਚੀ ਆ, ਉਹ ਕਹਿੰਦੀ ਵੀ ਮੈਂ 10 ਘੰਟੇ ਚਰੀਸੋ ਜੋ ਆ ਉਸ ਨੂੰ ਪੈਕੇਜ ਕਰਨ ਦੇ ਲਈ ਹਰ ਰੋਜ਼ ਕੰਮ ਕਰਦੀ ਆ, ਜੀ। ਤੇ ਉਸ ਤੋਂ ਬਾਅਦ ਮੈਨੂੰ ਸਕੂਲ ਜਾਣ ਲਈ ਸਮਾਂ ਮਿਲਦਾ ਨਹੀਂ ਵੀ ਮਿਲਦਾ। ਕਿਸੇ ਤਰ੍ਹਾਂ ਦਾ ਵੀ ਜੋ ਸਪੋਰਟ ਸਿਸਟਮ ਆ ਬੱਚਿਆਂ ਦੇ ਲਈ ਉਹ ਹੈ ਨਹੀਂ। ਤੇ ਜੋ ਹੈਲਥ ਤੇ ਹਿਊਮਨ ਸਰਵਿਸਿਜ਼ ਦੀ ਡਿਪਾਰਟਮੈਂਟ ਆ ਬਾਈਡਨ ਐਡਮਿਨਿਸਟ੍ਰੇਸ਼ਨ ਦੀ, ਉਹਨਾਂ ਨੇ ਕਿਹਾ ਵੀ ਸਾਨੂੰ ਤਾਂ ਆਈਡੀਆ ਹੀ ਨਹੀਂ ਵੀ ਇੰਨੇ ਬੱਚੇ ਜਿਹੜੇ ਆ ਕੰਮ ਕਰਦੇ ਹੈਗੇ ਫੁੱਲ ਟਾਈਮ ਜਾਂ ਇੰਨੀਆਂ ਡੇਂਜਰਸ ਜੌਬਸ ਕਰਦੇ। ਇਹ ਜੋ ਇਨਵੈਸਟੀਗੇਟਿਵ ਜਰਨਲਿਸਟ ਆ, ਉਹਨੂੰ ਇੰਟਰਵਿਊ ਦੇ ਦੌਰਾਨ ਹੈਲਥ ਤੇ ਹਿਊਮਨ ਸਰਵਿਸਿਜ਼ ਦੀ ਡਿਪਾਰਟਮੈਂਟ ਦੇ ਜੋ ਟੌਪ ਡਾਇਰੈਕਟਰਸ ਆ, ਉਹਨਾਂ ਨੇ ਦੱਸਿਆ, ਕਹਿੰਦੇ ਵੀ ਸਾਡੇ ਤਾਂ ਇਸ ਆਈਡੀਏ ਦੇ ਵਿੱਚ ਹੀ ਹੈ ਨਹੀਂ। ਤੁਸੀਂ ਦੇਖੋ ਵੀ ਫਿਰ ਗਾਹਾਂ ਉਹਨਾਂ ਨੇ ਰੂਲਸ ਨੂੰ ਲਾਣਾ ਕਿੱਦਾਂ ਆ, ਲਾਗੂ ਕਿੱਦਾਂ ਕਰਨਾ, ਜੇ ਉਸ ਡਿਪਾਰਟਮੈਂਟ ਨੂੰ ਪਤਾ ਹੀ ਨਹੀਂ ਹੈਗੇ। ਤੇ ਬਹੁਤ ਸਾਰੀਆਂ ਕੰਪਨੀਆਂ ਕਹਿੰਦੇ ਵੀ ਜਦੋਂ ਕਿਤੇ ਫੜ ਵੀ ਹੋ ਜਾਂਦਾ, ਬੜੇ ਮਿਨੀਮਮ ਉਹਨਾਂ ਦੇ ਫਾਈਨ ਹੁੰਦੇ। ਫਾਈਨ ਕਿਸੇ ਦਾ $15,000 ਫਾਈਨ ਆ ਮੈਕਸੀਮਮ ਕੋਈ ਸਿਵਲ ਇਸ਼ੂ ਦੇ ਵਿੱਚ। ਕਹਿੰਦੇ ਵੀ ਈਵਨ ਪੈਪਸੀ, ਵਾਲਮਾਰਟ ਤੱਕ ਦੀਆਂ ਕੰਪਨੀਆਂ ਵੀ ਇਦਾਂ ਬੱਚਿਆਂ ਨੂੰ ਅਲਬਾਮਾ ਦੇ ਵਿੱਚ, ਹੋਰ ਜਿਹੜੀਆਂ ਸਟੇਟਸ ਆ ਉਹਨਾਂ ਦੇ ਵਿੱਚ EMPLOYE ਕਰਦੀਆਂ ਰਹੀਆਂ ਹੈਗੀਆਂ। ਸੋ ਚਾਈਲਡ ਲੇਬਰ ਲਾਜ਼ 1938 ਦੇ ਬਣੇ ਆ। ਕਹਿੰਦੇ ਵੀ ਉਹਨਾਂ ਨੂੰ ਰਿਵਾਈਜ਼ ਹੀ ਨਹੀਂ ਕੀਤਾ ਗਿਆ। 100 ਸਾਲ ਤੋਂ ਵੱਧ ਦੇ ਪੁਰਾਣੇ ਇਹ ਲਾਅ ਬਣੇ ਹੋਏ ਹੈਗੇ ਆ, ਤੇ ਸਟੇਟਸ ਦੇ ਅਲੱਗ ਆ, ਫੈਡਰਲ ਦੇ ਅਲੱਗ ਆ। ਹਮੇਸ਼ਾ ਕਨਫਲਿਕਟਿੰਗ ਕੋਈ ਨਾ ਕੋਈ ਇਸ਼ੂਜ਼ ਬਣਦੇ ਰਹਿੰਦੇ ਆ, ਜਿਹਦੇ ਕਰਕੇ ਉਹ ਚਾਰਜ ਨਹੀਂ ਹੁੰਦੇ। ਸੋ ਇਹ ਖਬਰ ਸਾਂਝੀ ਕਰਨ ਦਾ ਮਤਲਬ ਇਹ ਸੀ ਵੀ ਦੇਖੋ, ਕਈ ਵਾਰੀ ਆਪਾਂ ਸੋਚਦੇ ਹਾਂ ਵੀ ਸਾਨੂੰ ਇੰਨਾ ਕੰਮ ਕਰਨਾ ਪੈਣਾ, ਤੇ ਦੇਖੋ ਜੀ ਬੜੀ ਮਿਹਨਤ ਕਰਨੀ ਪੈਂਦੀ ਆ। ਬੱਚਿਆਂ ਵੱਲ ਦੇਖੋ, ਜਿਹੜੇ 2.5 ਲੱਖ ਬੱਚਾ ਬਿਨਾਂ ਪੇਰੈਂਟਸ ਤੋਂ USA 'ਚ ਐਂਟਰ ਹੋਇਆ। ਕਹਿੰਦੇ ਮੈਜੋਰਟੀ ਦੇ ਵਿੱਚ ਇਲੀਗਲੀ ਵਿਚਾਰੇ ਬੱਚੇ ਉਹ ਕੰਮ ਕਰ ਰਹੇ, ਉਹ ਵੀ ਅਮਰੀਕਾ ਵਰਗੀ ਕੰਟਰੀ ਦੇ ਵਿੱਚ। ਬਿਲਕੁਲ। ਇੱਥੇ ਜਿਹੜਾ ਨਾ ਇੱਕ ਫਲੋਰੀਡਾ ਬੇਸਡ ਇੱਕ ਕੰਜ਼ਰਵੇਟਿਵ ਥਿੰਕ ਟੈਂਕ ਹੈਗਾ, ਫਾਊਂਡੇਸ਼ਨ ਫਾਰ ਗਵਰਨਮੈਂਟ ਅਕਾਊਂਟੇਬਿਲਿਟੀ, ਤੇ ਉਹਦਾ ਇੱਕ ਲੌਬਿੰਗ ਗਰੁੱਪ ਆ ਓਪਰਚੁਨਿਟੀ ਸੋਲਿਊਸ਼ਨਸ ਪ੍ਰੋਜੈਕਟ।
ਉਹ ਇਸ ਟਾਈਮ ਪੂਰੇ ਮੁਲਕ ਦੇ ਵਿੱਚ ਚਾਈਲਡ ਲੇਬਰ ਲਾਜ਼ ਨੂੰ ਹੋਰ ਰਿਲੈਕਸ ਕਰਨ ਦੇ ਲਈ, ਯਾਨੀ ਕਿ ਛੋਟੀ ਉਮਰ ਦੇ ਹੋਰ ਨਿਆਣਿਆਂ ਤੋਂ ਕੰਮ ਕਰਾਉਣ ਵੱਲ ਨੂੰ ਉਹ ਇਜਾਜ਼ਤ ਲੈਣਾ ਚਾਹੁੰਦੇ ਆ, ਉਸ ਨੂੰ ਉੱਦਾਂ ਦੇ ਰੂਲ ਪਾਸ ਕਰਵਾਉਣਾ ਚਾਹੁੰਦੇ ਆ। ਪਿਛਲੇ ਮਹੀਨੇ ਆਇਓਵਾ ਦੇ ਵਿੱਚ ਇੱਕ ਬਿੱਲ ਪਾਸ ਹੋਇਆ, ਜਿਸ ਦੇ ਵਿੱਚ 14 ਸਾਲ ਤੱਕ ਦੇ ਜਿਹੜੇ ਨਿਆਣੇ ਆ, ਉਹਨਾਂ ਨੂੰ ਰਾਤ ਦੀਆਂ ਨਾਈਟ ਸ਼ਿਫਟਾਂ ਦੇ ਉੱਤੇ ਵੀ ਕੰਮ ਕਰਨ ਨੂੰ ਆਗਿਆ ਦਿੱਤੀ ਗਈ। ਇਸੇ ਤਰੀਕੇ ਨਾਲ ਮਜ਼ੂਰੀ, ਓਹਾਇਓ ਦੇ ਵਿੱਚ ਵੀ ਇੱਦਾਂ ਦੇ ਬਿੱਲ ਆ ਉਹ ਆ ਰਹੇ ਹੈਗੇ ਆ। ਆਰਕਨਸਾ ਦੇ ਵਿੱਚ ਵੀ ਇੱਦਾਂ ਦਾ ਹੀ ਆਪਾਂ ਦੇਖਿਆ ਆ। ਹੁਣੇ ਰੀਸੈਂਟਲੀ ਕੱਲ੍ਹ ਮੈਕਡੋਨਲਡ ਦੀਆਂ ਫਰੈਂਚਾਈਜ਼ੀਜ਼ ਨੂੰ ਫਾਈਨ ਕੀਤੇ ਗਏ। ਉਹਨਾਂ ਦੇ ਥਾਵਾਂ ਦੇ ਉੱਤੇ ਫਰੈਂਚਾਈਜ਼ੀਜ਼ ਦੇ ਵਿੱਚ 305 ਮਾਈਨਰਸ ਨਿਆਣੇ ਜਿਹੜੇ ਆ ਉਹ ਕੰਮ ਕਰ ਰਹੇ ਸੀ, ਜਿਨ੍ਹਾਂ 'ਚ 10-10 ਸਾਲ ਦੇ ਨਿਆਣੇ ਵੀ ਸੀਗੇ। ਕਹਿੰਦੇ ਵੀ ਇਲੀਗਲੀ ਉੱਥੇ ਕੰਮ ਕਰਦੇ ਜਿਹੜੇ ਉਹ ਫੜੇ ਗਏ ਆ। 62 ਜਿਹੜੀਆਂ ਇਹ ਮੈਕਡੋਨਲਡ ਦੀਆਂ ਲੋਕੇਸ਼ਨਸ ਆ, ਜਿਹੜੀਆਂ ਕਿ ਇੰਡੀਆਨਾ, ਕੈਂਟਕੀ, ਮੈਰੀਲੈਂਡ ਤੇ ਓਹਾਇਓ ਦੇ ਵਿੱਚ ਸਥਿਤ ਆ, ਜਿਨ੍ਹਾਂ ਨੇ ਫੈਡਰਲ ਲੇਬਰ ਲਾਜ਼ ਆ ਉਹਨਾਂ ਦੀ ਕਹਿੰਦੇ ਉਲੰਘਣਾ ਕੀਤੀ ਆ। ਤੇ ਇਹਨਾਂ ਫਰੈਂਚਾਈਜ਼ੀਜ਼ ਨੂੰ ਹੁਣ $2 ਲੱਖ ਤੱਕ ਦੀਆਂ ਜਿਹੜੀਆਂ ਸਿਵਲ ਮਨੀ ਪੈਨਲਟੀਜ਼ ਆ ਉਸ ਦਾ ਸਾਹਮਣਾ ਕਰਨਾ ਪੈ ਸਕਦਾ ਹੈਗਾ ਆ। ਸੋ ਯੂਐਸ ਲੇਬਰ ਡਿਪਾਰਟਮੈਂਟ ਨੇ ਇਹ ਆਖਿਆ ਆ ਵੀ ਇਹ ਜਿਹੜੇ ਫੈਡਰਲ ਲੇਬਰ ਲਾਜ਼ ਦੀ ਵਾਇਲੇਸ਼ਨ ਜਿੱਥੇ ਵੀ ਉਹਨਾਂ ਦੇ ਫੜੀ ਜਾਂਦੀ ਆ ਤਾਂ ਫਿਰ ਉਸ ਨੂੰ ਜੁਰਮਾਨਾ ਜਿਹੜੇ ਉਹ ਕਰਨਗੇ। ਆਪਾਂ ਦੇਖਿਆ ਸੀਗਾ ਹਰਜੋਤ ਸਿੰਘ ਜੀ ਪਹਿਲਾਂ ਵੀ ਜਦ ਇੱਕ ਸਫਾਈ ਵਾਲੀ ਆਈ ਥਿੰਕ ਮੀਟ ਵਾਲੀ ਕੰਪਨੀ 'ਚ ਸਾਫ਼ ਕਰਨ ਵੇਲੇ ਨਿਆਣੇ ਜਿਹੜੇ ਉਹ ਜੀ। ਲੱਭੇ ਸੀਗੇ, ਉਹ ਇੱਕ ਇਸ਼ੂ ਜਿਹੜਾ ਉਹ ਬਣਿਆ ਸੀਗਾ। ਸੋ ਹੁਣ ਇੱਕ ਇੱਦਾਂ ਦੇ ਜਿਹੜੇ ਲਾਜ਼ ਆ, ਇੱਦਾਂ ਦੇ ਬਿੱਲ ਆ ਉਹ ਆ ਰਹੇ ਆ, ਜਿਹਦੇ ਵਿੱਚ ਛੋਟੇ ਨਿਆਣਿਆਂ ਨੂੰ ਵੀ ਕੰਮ ਕਰਨ ਦੀ ਆਗਿਆ ਜਿਹੜੀ ਇਜਾਜ਼ਤ ਆ ਉਹ ਦਿੱਤੀ ਜਾ ਸਕਦੀ ਆ। ਇਸ ਨੂੰ ਲੈ ਕੇ ਵੀ ਜਿਹੜੇ ਲੋਕ ਆ ਉਹ ਡਿਵਾਈਡਡ ਨੇ। ਕਈ ਜਿਹੜੇ ਖਾਸ ਕਰਕੇ ਜਿਹੜੀਆਂ ਰੈੱਡ ਸਟੇਟਸ ਆ ਉਹ ਚਾਹੁੰਦੀਆਂ ਇੱਦਾਂ ਦੇ ਕਾਨੂੰਨ ਜਿਹੜੇ ਉਹ ਆਉਣ, ਪਰ ਕਈ ਜਿਹੜੇ ਨਿਆਣਿਆਂ ਦੇ ਹੱਕ ਦੀ ਜਿਹੜੀ ਕਹਿ ਲਓ ਵੀ ਉਹ ਗੱਲ ਕਰਦੇ ਆ, ਕਹਿੰਦੇ ਵੀ ਅਜੇ ਜ਼ਿਆਦਾ ਛੋਟੇ ਆ, ਇਵੈਂਚੁਅਲੀ ਕੰਮ ਤਾਂ ਜਿਹੜਾ ਉਹ ਕਰਨਾ ਹੀ ਆ, ਆਉਣਾ ਹੀ ਚਾਹੀਦਾ ਆ। ਥੋੜ੍ਹਾ-ਥੋੜ੍ਹਾ ਕਰਕੇ ਇਸ ਪਾਸੇ ਵੱਲ ਨੂੰ ਜਿਹੜਾ ਉਹ ਵਧਾਉਣਾ ਚਾਹੀਦਾ। ਨਾਈਟ ਸ਼ਿਫਟਸ ਇਹਨਾਂ ਨੂੰ ਮਿਲਣੀਆਂ ਚਾਹੀਦੀਆਂ, ਕਿੰਨੀ ਕੁ ਸੇਫਟੀ ਹੋਊਗੀ, ਇਹ ਸਾਰੀਆਂ ਚੀਜ਼ਾਂ ਵੀ ਨਾਲ ਦੇ ਨਾਲ ਗੌਰਤਲਬ ਰਹਿਣਗੀਆਂ। ਜੀ। ਸੋ ਬਿਲਕੁਲ ਇਹ ਜਰਨਲਿਸਟ ਕਹਿੰਦੀ ਵੀ ਮੈਂ ਅਰਕਾਨਸਾਸ ਦੇ ਵਿੱਚ ਦੇਖਿਆ ਵੀ ਉੱਥੇ ਬਹੁਤ ਸਾਰੇ ਚਿਕਨ ਪ੍ਰੋਸੈਸਿੰਗ ਪਲਾਂਟਸ ਹੈਗੇ ਆ, ਉੱਥੇ ਮਾਈਨਰ ਵੱਡੀ ਗਿਣਤੀ 'ਚ ਕੰਮ ਕਰਦੇ ਆ। ਪਰ ਜੇ ਤੁਸੀਂ ਉੱਥੇ ਦੀ ਸਟੇਟ ਡਿਪਾਰਟਮੈਂਟ ਜੋ ਅਨਪਲਾਇਮੈਂਟ ਆਫਿਸ ਆ ਜਾਂ ਲੇਬਰ ਡਿਪਾਰਟਮੈਂਟ ਉੱਥੇ ਜਾਓ, ਵੀ ਦੱਸੋ ਸ਼ੋਅ ਕਰੋ ਕਿੰਨੇ ਕੁ ਤੁਸੀਂ ਪਰਮਿਟ ਦਿੱਤੇ ਹੋ ਆ ਬੱਚਿਆਂ ਨੂੰ ਕੰਮ ਕਰਨ ਦੇ ਲਈ। ਕਿਉਂਕਿ ਕੈਲੀਫੋਰਨੀਆ 'ਚ ਜੇ ਤੁਸੀਂ 18 ਸਾਲ ਤੋਂ ਥੱਲੇ ਆ, ਕਈ ਵਾਰ ਉਹ ਤੁਹਾਨੂੰ ਪਰਮਿਟ ਲੈਣਾ ਪੈਂਦਾ, ਸਕੂਲ ਤੋਂ ਪਰਮਿਸ਼ਨ ਲੈਣੀ ਪੈਂਦੀ ਆ। ਤੇ ਉਹ ਕਹਿੰਦੇ ਵੀ ਉੱਥੇ ਹੈ ਹੀ ਨਹੀਂ ਕੁਛ ਵੀ। ਸੋ ਸਾਰਿਆਂ ਨੂੰ ਪਤਾ ਵੀ ਇਲੀਗਲੀ ਇਹ ਜਿੰਨੇ ਵੀ ਪਲਾਂਟਸ ਹੈਗੇ ਆ, ਚਿਕਨ ਪ੍ਰੋਸੈਸਿੰਗ ਪਲਾਂਟਸ ਆ, ਉਹਨਾਂ ਦੇ ਵਿੱਚ ਉਹਨਾਂ ਨੇ ਮਾਈਨਰਸ ਨੂੰ ਜੋਬ ਦਿੱਤੀ ਹੋਈ ਹੈਗੀ ਆ। ਤੇ ਉੱਥੇ ਕਈ ਖਤਰਨਾਕ ਜੋਬ